पंजाबी होना उहदा सब तो वड्डा जुर्म बन चुका है और पंजाबियों नूं कतल इवें कीता जा रहा जिवें कोई सवाब दा काम है। अस्सलाम वालेकुम सारे भैन भरा। उम्मीद है सारे तुसी ठीक ठाक होणगे हो, अपनी फैमिली दे नाल चंगे होणगे। उम्मीद है तुहाडी ईद भी जड़ी चंगी गुजरी होएगी। ते जनाब अज दा व्लॉग ਜਿਹੜਾ मैं ਤੁਹਾਡੇ ਨਾਲ शेयर ਕਰਨ ਲੱਗਾ बड़ा ही दिल दुखदा ਪਿਆ है क्योंकि ਅੱਜ वैसे तो ਅਸੀਂ अपनी डेली रूटीन ਜਿਹੜੀ भी ਹੁੰਦੀ ਉਹ ਤੁਹਾਡੇ ਨਾਲ शेयर ਕਰਦੇ ਹਾਂ, लेकिन ਸਾਡੇ ਪੰਜਾਬੀ ਭੈਣ ਭਰਾਵਾਂ ਵਾਸਤੇ ਲਮਹਾ ਹੀ ਫਿਕਰਿਆ ਹੈ कि ਸਾਡੇ ਕੁਛ ਮਜ਼ਦੂਰ ਭਾਈ, ਕੋਈ ਸਾਡੇ ਭਾਈ ਜਿਹੜੇ ਮਿਹਨਤ ਮਜ਼ਦੂਰੀ, ਤੁਹਾਨੂੰ ਪਤਾ ਕੁਛ ਬਲੋਚਿਸਤਾਨ ਚੋਂ ਪੰਜਾਬ ਚ ਆਉਂਦੇ ਨੇ, ਪੰਜਾਬ ਚੋਂ ਸਿੰਧ ਜਾਂਦੇ ਨੇ, ਸਿੰਧ ਚੋਂ ਕੁਛ ਇੱਥੇ ਆਉਂਦੇ ਨੇ। ਜਿੱਥੇ ਜਿੱਥੇ ਅੱਲਾ ਪਾਕ ਨੇ ਜਿਹਦਾ ਜਿੱਥੇ ਰਿਜ਼ਕ ਲਿਖਿਆ ਹੁੰਦਾ ਹੈ ਉਹਨੇ ਉੱਥੇ ਉੱਥੇ ਜਾਣਾ ਹੁੰਦਾ ਹੈ। ਉਹ ਆਪਣੇ बीवी ਬੱਚਿਆਂ ਵਾਸਤੇ ਜਿਹੜੀ ਹੈ ਰੋਜ਼ੀ ਰੋਟੀ ਕਮਾਉਣ ਜਾਂਦਾ ਹੈ। ਲੇਕਿਨ ਪਾਕਿਸਤਾਨ ਸਮੇਤ ਦੁਨੀਆ ਭਰ ਦੇ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਪਏ ਨੇ ਸਾਡੇ ਪੰਜਾਬੀ ਭੈਣ ਭਰਾ, ਉਹ ਆਪਣਾ ਇhtਜਾਜ ਜਿਹੜਾ ਰਿਕਾਰਡ ਕਰਾਉਣ। ਅਸੀਂ ਵੀ ਅੱਜ ਜਿਹੜਾ ਆਪਣਾ ਇhtਜਾਜ ਪ੍ਰੈਸ ਕਲੱਬ 'ਚ ਰਿਕਾਰਡ ਕਰਵਾਇਆ ਅਤੇ ਉਹਦੀ ਵੀਡੀਓ ਜਿਹੜੀ ਹੈ ਤੁਹਾਡੇ ਨਾਲ ਜਿਹੜੀ ਹੈ ਮੈਂ ਸ਼ੇਅਰ ਕਰਦਾ ਪਿਆ, ਅਤੇ ਉਹਨੂੰ ਫੁੱਲ ਦੇਖਣਾ ਅਤੇ ਨਾਲੇ ਲਾਜ਼ਮੀ ਜਿਹੜਾ ਇਹਨੂੰ ਸ਼ੇਅਰ ਕਰਨਾ ਤਾਂ ਕਿ ਤੁਹਾਡੀ ਜਿਹੜੀ ਆਵਾਜ਼ ਹੈ ਉਹ ਸਾਡੇ ਵਜ਼ੀਰ ਆਲਾ ਪੰਜਾਬ, ਸਾਡੇ ਚੀਫ ਆਫ ਆਰਮੀ ਸਟਾਫ IG ਪੰਜਾਬ ਤੱਕ ਪਹੁੰਚ ਸਕੇ ਕਿ ਇਸ ਚੀਜ਼ ਦੇ ਉੱਤੇ, ਇਸ ਮਾਮਲੇ ਦੇ ਉੱਤੇ ਜਿਹੜਾ ਜਿਹਾ ਐਕਸ਼ਨ ਲਿਆ ਜਾਵੇ। ਭਾਵੇਂ ਕੋਈ ਵੀ ਕਤਲ ਹੋਵੇ, ਭਾਵੇਂ ਪੰਜਾਬੀ ਹੋਵੇ, ਸਿੰਧੀ ਹੋਵੇ, ਬਲੋਚੀ ਹੋਵੇ, ਪਠਾਨ ਹੋਵੇ, ਕਿਸੇ ਵੀ ਬਰਾਦਰੀ ਨਾਲ ਤਲਕ ਹੋਵੇ, ਕਿਸੇ ਵੀ ਸੂਬੇ ਨਾਲ ਉਹਦਾ ਤਲਕ ਹੋਵੇ, ਲੇਕਿਨ ਉਹਨੂੰ ਇਸ ਤਰ੍ਹਾਂ ਸਰੇਆਮ ਕਤਲ ਕਰਨਾ ਜਿਹੜਾ ਇੰਤਹਾਈ ਅਫਸੋਸਨਾਕ ਹੈ। ਔਰ ਜਿਸ ਤਰ੍ਹਾਂ ਸਾਡੇ ਪੰਜਾਬੀਆਂ ਨੂੰ ਕਤਲ ਕੀਤਾ ਗਿਆ ਹੈ, ਚੁਣ ਚੁਣ ਕੇ ਉਹਨਾਂ ਨੂੰ ਮਾਰਿਆ ਗਿਆ ਹੈ, ਅਤੇ ਉਹ ਵੀ ਇੰਤਹਾਈ ਅਫਸੋਸ ਦੀ ਗੱਲ ਹੈ। ਅਤੇ ਬਾਕੀ ਤੁਸੀਂ ਇਹ ਵੀਡੀਓ ਦੇਖ ਲਓ, ਉਹਦੇ ਵਿੱਚ ਸਾਡੇ ਜਿਹੜੇ ਪੰਜਾਬੀ ਪੰਚਾਇਤ ਡਿਸਟ੍ਰਿਕਟ ਰਹੀਮ ਯਾਰ ਖਾਨ ਦਾ ਸਾਡਾ ਜਿਹੜਾ ਵਡੇਰਾ ਹੈ, ਵੱਡਾ ਹੈ, ਉਹ ਗੱਲ ਕਰਦਾ ਪਿਆ। ਅਤੇ ਆਓ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹਾਂ। ਅਤੇ ਉਧਰ ਨਮਾਜ਼ ਦਾ ਵੀ ਟਾਈਮ ਹੋ ਗਿਆ ਅਤੇ ਨਮਾਜ਼ ਵੀ ਪੜ੍ਹਨ ਚੱਲਦੇ ਹਾਂ। ਸਾਡੇ ਪੰਜਾਬੀਆਂ ਵਾਸਤੇ ਇੱਕ ਕਾਲਾ ਤਿਉਹਾਰ ਸੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਸਾਡੇ ਵਾਸਤੇ ਬਲੋਚਿਸਤਾਨ ਇੱਕ ਕਾਲਾ ਕਾਨੂੰਨ ਬਣ ਚੁੱਕਿਆ ਹੈ ਕਿ ਸਾਨੂੰ ਇੱਕ ਪੰਜਾਬੀ ਨੂੰ ਸਿਰਫ ਇਹ ਗੁਨਾਹ ਹੈ ਕਿ ਉਹਦੇ ਕੋਲ ਪੰਜਾਬ ਦਾ ਸ਼ਨਾਖਤੀ ਕਾਰਡ ਹੈ। ਔਰ ਮੈਂ ਇਸ 9 ਮਜ਼ਦੂਰਾਂ ਦੇ ਕਤਲ ਦਾ ਪੁਰਜ਼ੋਰ ਮੁਜ਼ੰਮਤ ਕਰਦਾ ਹਾਂ ਅਤੇ ਚੀਫ ਆਫ ਆਰਮੀ ਸਟਾਫ ਕੋਲੋਂ ਮੰਗ ਕਰਦਾ ਕਿ ਬਲੋਚਿਸਤਾਨ ਦੇ ਵਿੱਚ ਆਪਰੇਸ਼ਨ ਕੀਤਾ ਜਾਏ, ਕਿਉਂ ਕਿ ਪੰਜਾਬ ਨੇ ਹਮੇਸ਼ਾ ਵੱਡੇ ਭਰਾ ਹੋਣ ਦਾ ਨਾਤਾ ਨਿਭਾਇਆ ਔਰ ਹਮੇਸ਼ਾ ਇਹਨਾਂ ਬਲੋਚਾਂ ਨਾਲ, ਸਿੰਧੀਆਂ ਨਾਲ, ਬਾਕੀ ਪਠਾਣਾਂ ਦੇ ਨਾਲ ਇੱਕ ਵੱਡੇ ਭਰਾ ਹੋਣ ਦਾ ਜਿਹੜਾ ਰਿਸ਼ਤਾ ਹੁੰਦਾ ਉਹ ਰੱਖਿਆ। ਲੇਕਿਨ ਸਾਡੇ ਪੰਜਾਬ ਨੂੰ ਤੇ ਸਾਡੇ ਪੰਜਾਬੀ ਨੂੰ ਹਮੇਸ਼ਾ ਗੋਲੀ ਮਿਲੀ ਹੈ। ਸਾਡੇ ਇਸ ਪੰਜਾਬ ਦੇ ਵਿੱਚ ਬਲੋਚੀ ਨਸਲਾਂ ਤੋਂ ਆਬਾਦ ਨੇ, ਪਠਾਨ ਕਈ ਨਸਲਾਂ ਤੋਂ ਆਬਾਦ ਨੇ, ਸਿੰਧੀ ਕਈ ਨਸਲਾਂ ਤੋਂ ਆਬਾਦ ਨੇ। ਅਸੀਂ ਅੱਜ ਤੱਕ ਉਹਨਾਂ ਨੂੰ ਵੱਡਾ ਵੀ ਨਹੀਂ ਮਾਰਿਆ। ਹਮੇਸ਼ਾ ਆਪਣੇ ਭਰਾ ਤੇ ਆਪਣੇ ਹਮਸਾਇਆ ਹੋਣ ਦੇ ਨਾਤੇ, ਆਪਣਾ ਪਾਕਿਸਤਾਨੀ ਹੋਣ ਦੇ ਨਾਤੇ ਉਹਨਾਂ ਦੀ ਹਮੇਸ਼ਾ ਇੱਜ਼ਤ ਤੇ ਤਕਰੀਮ ਕੀਤੀ ਹੈ ਔਰ ਹਰ ਕਿਸਮ ਦਾ ਉਹਨਾਂ ਦੇ ਨਾਲ ਤਾਵਨ ਕੀਤਾ। ਲੇਕਿਨ ਦੁੱਖ ਇਸ ਗੱਲ ਦਾ ਹੈ ਕਿ ਮੇਰੇ ਪੰਜਾਬੀ ਨੂੰ ਹੀ ਕਿਉਂ ਕਤਲ ਕੀਤਾ ਜਾਂਦਾ ਹੈ? ਕਿਆ ਪੰਜਾਬੀ ਦਾ ਖੂਨ ਇੰਨਾ ਸਸਤਾ ਹੈ ਕਿ ਕੋਈ ਵੀ ਇੰਡੀਅਨ ਸ਼ਰਮਚਾਰ ਉੱਠ ਕੇ ਸਾਡੇ ਪੰਜਾਬੀਆਂ ਨੂੰ ਕਤਲ ਕਰ ਦੇਵੇ? ਉਹਦੀ ਵਜ੍ਹਾ ਕਿਆ ਪੰਜਾਬੀਆਂ ਦਾ ਕੋਈ ਵਾਰਿਸ ਨਹੀਂਗਾ? ਸਾਨੂੰ ਦੱਸ ਦਿਓ। ਸਾਡਾ ਜੁਰਮ ਇਹ ਬਣ ਗਿਆ ਕਿ ਅਸੀਂ ਪੰਜਾਬੀ ਹਾਂ ਔਰ ਸਾਨੂੰ ਸਿਰਫ ਇਸ ਗੱਲ ਤੋਂ ਮਾਰਿਆ ਜਾਂਦਾ ਕਿ ਅਸੀਂ ਪੰਜਾਬੀ ਹੋਣੇ ਹਾਂ। ਯਾਰ ਕੀ ਕਰਨਾ ਚਾਹੁੰਦੇ ਹੋ ਇਸ ਪੰਜਾਬ ਦੇ ਨਾਲ? ਜਿਹੜਾ ਜ਼ੁਲਮ 1947 ਵਿੱਚ ਹੋਇਆ ਉਦੋਂ ਵੀ 20 ਲੱਖ ਪੰਜਾਬੀ ਮਰਿਆ ਔਰ ਅੱਜ ਵੀ ਸਾਡਾ ਪੰਜਾਬੀ ਔਰ ਪੰਜਾਬ ਨੂੰ ਤੋੜਿਆ ਜਾ ਰਿਹਾ। ਖੁਦਾਰਾ ਇਸ ਪੰਜਾਬ ਤੇ ਰਹਿਮ ਕਰੋ और इस मुल्क के रहम करो। अगर पंजाब नहीं तो फिर कुछ भी नहीं, अगर पंजाबी नहीं तो फिर कुछ भी नहीं।